अस्सलाम वालेकुम। की हाल है दोस्तों, तुसी देख रहे हो पंजाबी बेस्ट फॉर एवर। जी आयां नूं कहने आ जी, ते एक नवीं वीडियो दे नाल हाज़र हाँ जी। इस वेले ना वेला जिहड़ा हैगा आ 1 वज गया ते हले तक सूरज जिहड़ा ना हुण कोई झातियां मारना शुरू होया आ ते साडे इत्थे ना ये 5-6 दिनां तो यही हाल आ ते कहंदे आ भी शहरां दे विच तां 8-10 दिन हो गए हैं। मौसम जिहड़ा ना वो इदां दा ही चल रहा ते कहंदे आ भी ये ਸਮੋਗ ਆ ਗਈ ਹੋਈ ਆ। ਸਾਡੇ ਇਸ ਖਿੱਤੇ ਦੇ ਵਿੱਚ ਨਾ ਮੌਸਮ ਹੈਗੇ ਆ 4, ਜਿਨ੍ਹਾਂ ਦੇ ਵਿੱਚ ਮੌਸਮ ਸਰਮਾ, ਮੌਸਮ ਗਰਮਾ, ਬਹਾਰ ਤੇ ਖਜ਼ਾਂ। ਪਰ ਹੁਣ ਜਿਹੜਾ ਨਾ 5-7 ਸਾਲਾਂ ਦੇ ਉੱਤੋਂ ਇੱਕ ਹੋਰ ਮੌਸਮ ਦਾ ਇਹਦੇ ਵਿੱਚ ਵਾਧਾ ਹੋ ਗਿਆ ਹੋਇਆ, ਜਿਹਨੂੰ ਅਸੀਂ ਸਮੋਗ ਕਹਿੰਦੇ ਆ। ਪਹਿਲਾਂ ਤਾਂ ਇਹ 10-15 ਦਿਨ ਦਾ ਹੁੰਦਾ ਸੀ, ਲੇਕਿਨ ਇਹ ਹੁਣ 35-40 ਦਿਨ ਤੱਕ ਇਹ ਪਹੁੰਚ ਗਿਆ ਹੋਇਆ ਤੇ ਸਾਨੂੰ ਇਸ ਹਕੀਕਤ ਨੂੰ ਮੰਨ ਲੈਣਾ ਚਾਹੀਦਾ ਆ ਤੇ ਮੌਸਮਾਂ ਦੇ ਵਿੱਚ ਇੱਕ ਹੋਰ ਮੌਸਮ ਦਾ ਵਾਧਾ ਕਰ ਲੈਣਾ ਚਾਹੀਦਾ भी यह 5वां मौसम। हाँ इदा ही है जी राणा साहब। ते पहले तो लोगों को पता नहीं चलता हुंदा सीगा। हुण तां जी घर घर पता लग जांदा, जदों बालां नूं स्कूलों छुट्टियां हो जांदियां ना ते सारियां नूं ही पता चल जांदा सी। पहलां तां भट्ठे भुट्ठे वालियां नूं पता चलदा सीगा भी जिहड़ा ना ये समोग दा मौसम जिहड़ा आ ये आ गया होया। पर हुण ये हर बंदे नूं ही पता लग जांदा जी भी कि समोग दा मौसम जिहड़ा ना शुरू हो गया होया। तुसीं इहदे बारे राणा साहब की कहंदे आ? अच्छा, ये समोग है ना जिहड़ी ਇਹਦੀ ਕਾਫੀ ਸਾਰੀ ਵਜੂਹਾਤ ਹੈ ਤੇ ਇੱਕ ਤਾਂ ਇੱਕ ਮੌਸਮਾਂ ਦੀ ਯਾਨੀ ਕਿ ਜਿਹੜੀ ਹੈ ਨਾ ਤਬਦੀਲੀ ਆ, ਉਹ ਆ ਕੇ ਜਿਹੜੀ ਠੰਡੀ ਹਵਾ ਨੀਚੇ ਹੁੰਦੀ ਆ, ਉੱਪਰ ਗਰਮ ਹਵਾ ਹੁੰਦੀ ਆ, ਉਹ ਜਿਹੜੇ ਪਾਰਟੀਕਲ ਵਗੈਰਾ ਹੁੰਦੇ ਆ ਨਾ ਉਹਨੂੰ ਚਿਮੜ ਜਾਂਦੇ ਆ ਤੇ ਫਿਰ ਇੱਕ ਲੇਅਰ ਜੀ ਜਿਹੜੀ ਹੈ ਨਾ ਬਣ ਜਾਂਦੀ ਆ। ਤੇ ਇਹਦੇ 'ਚ ਨਾ ਇੱਕ ਇਹਨਾਂ ਨੇ ਰੱਖਿਆ ਵਾ AQI 에ਅਰ ਕੁਆਲਿਟੀ ਇੰਡੈਕਸ। ਉਹ ਹੁੰਦਾ ਕਿ ਪਾਰਟੀਕਲ ਯਾਨੀ ਕਿ ਇੱਕ ਏਰੀਏ 'ਚ ਕਿੰਨੇ ਕੁ ਹੈ ਆ, ਉਹ ਯਾਨੀ ਕਿ ਅਗਰ ਥੋੜੇ ਹੋਣ ਤੇ ਹਵਾ ਚੰਗੀ ਆ, ਅਗਰ ਜ਼ਿਆਦਾ ਹੋਵੇ ਤੇ ਉਹ ਖਰਾਬ ਆ। ਉਹਦੇ ਮੁਤਾਬਕ ਜਿਹੜਾ ਨਾ ਅਗਰ 50 ਤੋਂ ਘੱਟ ਉਹ 에ਅਰ ਕੁਆਲਿਟੀ ਇੰਡੈਕਸ ਹੋਵੇ ਨਾ, ਉਹਦਾ ਮਤਲਬ ਹੁੰਦਾ ਕਿ ਠੀਕ ਆ ਹੈ। ਅਗਰ 50 ਤੋਂ 100 ਦੇ 51 ਤੋਂ 100 ਦੇ ਦਰਮਿਆਨ 'ਚ ਆ, ਫਿਰ ਇਹ ਆ ਕਿ ਗੁਜ਼ਾਰਾ ਵਾ, ਮੋਡਰੇਟ ਆ। ਤੇ ਅਗਰ ਫਿਰ ਇਹ 101 ਤੋਂ 151 ਤੱਕ ਆ, ਫਿਰ ਇਹ ਹੁੰਦਾ ਵਾ ਕਿ ਇਹ ਕਹਿੰਦੇ ਕਿ ਜਿਹੜੇ ਸੈਂਸਿਟਿਵ ਲੋਕ ਆ ਨਾ ਉਹਨਾਂ ਲਈ ਅਨਹੈਲਦੀ ਆ। ਫਿਰ ਆ ਜਾਂਦਾ ਵਾ ਅਗਲਾ ਮਰਹਲਾ, ਉਹਦੇ 'ਚ ਇਹ ਹੁੰਦਾ ਕਿ ਇਹ ਹੈਗੀ ਆ ਜੀ ਅਨਹੈਲਦੀ ਆ ਹੈ। ਫਿਰ ਆ ਜਾਂਦਾ ਵਾ ਮਰਹਲਾ 200 ਤੋਂ 300 ਵਾਲਾ ਹੈ, ਉਹਦੇ 'ਚ ਕਿ ਇਹ ਵੈਰੀ ਅਨਹੈਲਦੀ ਆ ਹੈ। ਤੇ ਫਿਰ 300 ਤੋਂ ਉੱਪਰ ਵਾਲਾ ਜਿਹੜਾ ਵਾ ਹੈ, ਉਹਦੇ 'ਚ ਆ ਜਾਂਦਾ ਕਿ ਇਹ ਬਹੁਤ ਖਤਰਨਾਕ ਆ। ਤੇ ਹੁਣ ਸੂਰਤ ਹਾਲ ਇਹ ਲਾ ਲਓ ਕਿ ਪਾਕਿਸਤਾਨ 'ਚ ਜਿਹੜਾ ਵਾ ਨਾ ਇਹ ਲਾਹੌਰ 'ਚ 500 ਤੋਂ ਉੱਪਰ ਚੱਲ ਰਿਹਾ। ਇਹਦੇ ਲਈ ਤਾਂ ਖਤਰਨਾਕ ਤੋਂ ਵੀ ਕੋਈ ਹੋਰ ਉੱਪਰ ਵਾਲਾ ਲਫ਼ਜ਼ ਹੋਣਾ ਚਾਹੀਦਾ। ਠੀਕ ਹੋ ਗਿਆ। ਰਾਣਾ ਸਾਹਿਬ ਕਹਿੰਦੇ ਆ ਕਿ ਉਹ ਬੰਦਾ ਤਾਂ ਆਪਣਿਆਂ ਨੂੰ ਹੀ ਰੋਂਦਾ ਜੀ ਹੈ। ਮੈਂ ਤਾਂ ਗੱਲ ਕਰੂੰਗਾ ਜੀ ਜ਼ਿਮੀਂਦਾਰਾਂ ਦੀ। ਵੀ ਹੁਣ ਜਿੱਦਾਂ ਮੈਂ ਰੋਣੀ ਕੀਤੀ ਸੀਗੀ ਆ, ਤੁਸੀਂ ਆ ਤੁਹਾਡੇ ਸਾਹਮਣੇ, ਇਹਨੂੰ 10-12 ਦਿਨ ਤਾਂ ਅੱਗੇ ਹੋ ਗਏ। ਹੁਣ ਸੂਰਜ ਫੇਰ ਨਿਕਲਿਆ 5-7 ਦਿਨ। ਦੇਖੋ ਨਾ ਜੀ ਤੁਸੀਂ, ਪਾਣੀ ਤਰ੍ਹਾਂ ਦੀ ਇਹ ਗਿੱਲੀ ਬਿਲਕੁਲ ਗਿੱਲ ਤੇ ਇਹ ਜੇ ਸੂਰਜ ਨਾ ਨਿਕਲੇ ਤੇ ਇਹ ਮੈਨੂੰ ਵੀ ਨੁਕਸਾਨ ਆ ਵੀ ਇਹ ਗੱਲ ਜਿਹੜੀ ਆ। ਤੇ ਦੂਜੀ ਗੱਲ ਇਹ ਕਰਦੇ ਆ ਵੀ ਜੇ ਮੀਂਹ ਨਾ ਪਵੇ ਤੇ ਇਹਦੇ ਤੋਂ ਜਾਨ ਵੀ ਨਹੀਂ ਛੁੱਟਦੀ ਹੈ। ਤੇ ਜੇ ਮੀਂਹ ਪੈ ਕੇ ਜਾਨ ਛੁੱਟਣੀ ਆ ਤੇ ਇਹ ਹੋਰ ਗਿੱਲੀ ਹੋ ਜਾਣੀ ਆ। ਇਹ ਕਣਕ ਤਾਂ ਜੀ ਇਹ ਲੇਟ ਹੁੰਦੀ ਚਲੀ ਜਾਣੀ ਆ। ਤੇ ਇਦਾਂ ਹੀ ਹੁਣ ਜ਼ਿਮੀਂਦਾਰ ਤਾਂ ਦੇਖੋ ਜੀ ਪਹਿਲਾਂ ਵੀ ਇਦਾਂ ਹੀ ਚੱਲ ਰਿਹਾ, ਮੁਤਾਸਰ ਹੀ ਆ ਹਰ ਚੀਜ਼ ਤੋਂ, ਮੌਸਮਾਂ ਤੋਂ ਵੀ ਮੁਤਾਸਰ ਆ ਤੇ ਹਰ ਸ਼ੈ ਤੋਂ ਇਹਦੇ ਤੋਂ ਵੀ ਮੁਤਾਸਰ ਆ। ਕੀ ਹੁਣ ਜਿਹੜੇ ਦੂਜੇ ਤਬਕੇ ਆਪਣੇ ਹੋਰ ਵੀ ਇੰਡਸਟਰੀਅਲ ਹੋ ਗਏ ਜਾਂ ਕੋਈ ਵੀ ਆ, ਇਹ ਹੋਰ ਅੰਦਰ ਵੀ ਇਹੀ ਹਾਲ ਹੈਗਾ? ਬਿਲਕੁਲ ਨੰਬਰਦਾਰ ਸਾਹਿਬ, ਜਿਹੜੀ ਤੁਸੀਂ ਗੱਲ ਕੀਤੀ ਨਾ ਜ਼ਿਮੀਂਦਾਰੀ ਵਾਲੀ, ਬਿਲਕੁਲ ਇਹੀ ਸੂਰਤ ਹਾਲ ਹੈ ਕਿ 25 ਅਕਤੂਬਰ ਤੋਂ ਨਾ ਕਣਕ ਦੀ ਬਿਜਾਈ ਸ਼ੁਰੂ ਹੁੰਦੀ ਆ ਤੇ ਉੱਥੋਂ ਹੀ ਇਹਨਾਂ ਸਮੋਗ ਤਕਰੀਬਨ 25 ਤੋਂ 30 ਅਕਤੂਬਰ ਦੇ ਦਰਮਿਆਨ ਹੁਣ ਨਾ ਆ ਜਾਂਦੀ ਆ ਹੈ। ਤੇ ਉਹ ਫਿਰ ਇਹੀ ਪੂਰਾ ਮਹੀਨਾ ਨਵੰਬਰ ਦਾ ਜਿਹੜਾ ਵਾ ਨਾ ਉਹ ਬਿਜਾਈ ਦਾ ਵਾ ਤੇ ਉਹੀ ਜਿਹੜਾ ਨਾ ਸਮੋਗ ਦਾ। ਅੱਛਾ, ਹਾਲਾਂਕਿ ਇਹ ਹੁੰਦਾ ਕਿ ਗਰਮੀ ਤੇ ਬਹੁਤ ਸਰਦੀ 'ਚ ਕੰਮ ਘੱਟ ਹੁੰਦਾ। ਆ ਅਕਤੂਬਰ ਨਵੰਬਰ ਇਹ 2 ਮਹੀਨੇ ਐਸੇ ਹੁੰਦੇ ਕਿ ਜਦੋਂ ਕੰਮਕਾਰ ਵਾਵਾ ਹੋ ਸਕਦਾ ਵਾ, ਅੱਛੇ ਦਿਨ ਹੁੰਦੇ ਆ। ਗਾਡੀ ਦਾ ਵੇਲਾ ਜੀ, ਹਾਂ ਗਾਡੀ ਦਾ ਵੇਲਾ ਵਾ। ਵੈਸੇ ਵੀ ਮੌਸਮ ਅੱਛਾ ਹੁੰਦਾ, ਮਜ਼ਦੂਰੀ, ਦਿਹਾੜੀ, ਕੰਸਟਰਕਸ਼ਨ ਹਰ ਕੰਮ ਕਰਨ ਵਾਲਿਆਂ ਲਈ ਨਾ। ਇੱਕ ਫਰਵਰੀ ਮਾਰਚ ਵਾਲਾ ਮੌਸਮ ਤੇ ਇੱਕ ਅਕਤੂਬਰ ਨਵੰਬਰ ਵਾਲਾ, ਇਹਦੇ 'ਚ ਮੌਸਮ ਯਾਨੀ ਕਿ ਜਿਹੜਾ ਵਾ ਨਾ ਦਰਮਿਆਨਾ ਹੁੰਦਾ ਵਾ ਤੇ ਕੰਮਕਾਰ ਜ਼ਿਆਦਾ ਹੁੰਦਾ ਵਾ। ਲੇਕਿਨ ਹੁਣ ਸਮੋਗ ਦੀ ਵਜ੍ਹਾ ਤੋਂ ਕੀ ਹੁੰਦਾ ਕਿ ਭੱਠੇ ਬੰਦ ਹੋ ਜਾਂਦੇ ਆ ਤੇ ਫਿਰ ਟਰਾਂਸਪੋਰਟ ਨੂੰ ਬੜਾ ਇਸ਼ੂ ਆ, ਮੋਟਰਵੇ ਬੰਦ, ਹਾਦਸਾਤ ਬਹੁਤ ਜ਼ਿਆਦਾ ਹੁੰਦੇ ਆ। ਤੇ ਫਿਰ ਯਾਨੀ ਕਿ ਜਿਹੜੇ
ਸਾਡੇ ਹੈ ਸਵਾਰੀਆਂ ਚਿੰਚੀ ਰਕਸ਼ੇ ਵਗੈਰਾ, ਇਹ ਵੀ ਬੰਦ, ਇਹਨਾਂ ਨੂੰ ਵੀ ਬੰਦ ਕਰ ਦਿੰਦੇ ਆ ਕੁਝ, ਤੇ ਉਹਦੀ ਵਜ੍ਹਾ ਤੋਂ ਬਹੁਤ ਸਾਰੇ ਲੋਕਾਂ ਨੂੰ ਰੋਜ਼ਗਾਰ ਦਾ ਵੀ ਰੌਲਾ ਪੈਂਦਾ ਵਾ। ਜਦੋਂ ਦੇਖੋ ਭੱਠੇ ਬੰਦ ਹੋ ਗਏ ਤੇ ਇੱਕ ਪੂਰੀ ਇੰਡਸਟਰੀ ਬੰਦ ਹੋ ਗਈ ਹੈ। ਤੇ ਇਸ ਤਰੀ ਜਦੋਂ ਗੱਡੀਆਂ ਨਹੀਂ ਸਮਾਨ ਲੈ ਕੇ ਜਾਂਦੀਆਂ ਮੰਡੀਆਂ ਤੇ ਵੀ ਇਹਦਾ ਬਹੁਤ ਅਸਰਾਤ ਪੈਂਦੇ ਆ। ਨਿਆਣੇ ਤਲੀਮ ਵਾਲੇ ਬੜੇ, ਤੇ ਨਿਆਣੇ ਤਲੀਮ ਵਾਲੇ ਜੀ, ਹੁਣ ਨਿਆਣੇ ਦੀ ਤਾਂ ਬਲਕਿ ਉਹ ਨਿਆਣੇ ਦੀ ਤਾਂ ਮੌਜਾਂ ਬਣੀਆਂ ਜੀ ਆਰਾਮ ਨਾਲ। ਹੁਣ ਅਗਲੇ ਕਹਿੰਦੇ ਚਲੋ ਛੁੱਟੀਆਂ ਹੋਈਆਂ ਮਾਮਿਆਂ ਦੇ ਚੱਲੀਏ, ਮੈਂ ਕਹਿੰਦਾ ਨੱਚਦੇ ਕੁੱਦਦੇ ਫਿਰਦੇ ਜੀ। ਤੇ ਇਹ ਇਸ ਤਰ੍ਹਾਂ ਦੇ ਯਾਨੀ ਕਿ ਕਾਫੀ ਸਾਰੇ ਜਿਹੜੇ ਆ ਨਾ ਇਹਦੇ ਨੁਕਸਾਨਾਤ ਹੈ। ਹਰ ਕੁਛ ਨਾ ਕੁਛ ਹਰ ਬੰਦੇ ਤੇ ਹੀ ਅਸਰ ਆ। ਸਭ ਤੋਂ ਵੱਡਾ ਅਸਰ ਤਾਂ ਰਾਣਾ ਸਾਹਿਬ ਇਹ ਹੈਗਾ ਕਿ ਬਿਮਾਰੀ ਜਿਹੜੀ ਆ ਉਹ ਵੱਧਦੀ ਆ ਨਾ ਜੀ। ਹਾਂਜੀ ਹੈ, ਫੇਫੜਿਆਂ ਦਾ ਬੜਾ ਨੁਕਸਾਨ ਕਰਦੀ ਆ, ਤੇ ਇਹ ਤਾਂ ਠੀਕ ਹੈਗਾ। ਅੱਛਾ ਰਾਣਾ ਸਾਹਿਬ, ਗੱਲ ਇਹ ਹੈਗੀ ਆ ਵੀ ਮੈਂ ਤਾਂ ਦੇਖੋ ਜੀ ਸੁਣਿਆ ਹੈਗਾ ਕਿ ਅੱਜ ਤੋਂ 5-7 ਸਾਲ ਪਹਿਲਾਂ ਜਦੋਂ ਇਹ ਨਵੀਂ ਸ਼ੁਰੂ ਹੋਈ ਨਾ ਆਣੀ ਥੋੜੀ ਕਹਿੰਦੇ ਜੀ ਵੀ ਇੰਡੀਆ ਨੇ ਨਾ ਜੀ ਉਧਰ ਭਾਰਤ ਦੇ ਵਿੱਚ ਆ ਮੂੰਜੀ ਸਾੜੀ ਆ, ਤੇ ਉਧਰ ਜਨਾਬ ਜੀ ਉਧਰੋਂ ਇਹ ਸਾਰਾ ਚੱਲਿਆ ਤੇ ਧੂਆਂ ਸਾਡੇ ਵੱਲੇ ਇਕੱਠਾ ਹੋ ਗਿਆ, ਇੱਥੇ ਆ ਕੇ ਜਨਾਬ ਉਹ ਸਮੋਕ ਬਣ ਗਈ ਤੇ ਸਾਡੇ ਵਾਸਤੇ ਬਿਮਾਰੀ ਬਣ ਗਈ। ਤੇ ਆ ਜਦੋਂ ਹੁਣ ਮੈਂ ਆ ਦੇਖਦਾ ਫਿਗਰ ਪੜੀਏ ਜਾਂ ਕੋਈ ਸ਼ਾਇਦ ਦੇਖੀਏ, ਦੇਖੋ ਕੋਈ ਆਮ ਜੇ ਗੱਲੇ ਬੰਦੇ ਨੂੰ ਇਹ ਬੰਦਾ ਗੱਲ ਕਰੇ ਨਾ, ਉਹਨੇ ਤਾਂ ਕਹਿਣਾ ਆ ਵੀ ਬਾਕੀ ਧੂਆਂ ਸਾਡੇ ਵੱਲ ਭੇਜ ਦੇ, ਧੂਆਂ ਵੀ ਭੇਜਤਾ, ਪਾਣੀ ਤਾਂ ਰੋਕ ਭੇਜਦੇ ਆ ਵੀ ਉਹਨਾਂ ਨੇ ਭੇਜਤਾ। ਲੇਕਿਨ ਜੇ ਦੇਖਾ ਵੀ ਹੁਣ ਸਾਡੇ ਲਾਹੌਰ ਦੇ ਵਿੱਚ ਕਹਿੰਦੇ ਆ ਜੀ 517, ਉੱਥੇ ਜੇ ਦਿੱਲੀ ਦਾ ਦੇਖੀਏ ਤਾਂ ਜੀ ਉਹ ਹੈਗਾ ਆ 230। ਤੇ ਫਿਰ ਇਹ ਇੰਡੀਆ ਨੇ ਸਾਡੇ ਵੱਲ ਭੇਜੀ ਆ ਕਿ ਸਾਡਾ ਆਪਣਾ ਹੀ ਇੰਜ ਬੁਰਾ ਹਾਲ ਆ? ਇਹ ਬਿਲਕੁਲ ਤੁਹਾਡੀ ਗੱਲ ਜਿਹੜੀ ਹੈ ਨਾ ਠੀਕ ਆ। ਤੇ ਅਸਲ 'ਚ ਜਿਹੜੀ ਸਮੋਕ ਆ ਨਾ, ਉਹੀ ਗੱਲ ਜਿਹੜੀ ਇਹਦੀ ਵਜੂਹਾਤ ਆ ਨਾ, ਉਹਦੇ 'ਚ ਇੱਕ ਤਾਂ ਫੈਕਟਰੀਆਂ ਦਾ ਧੂਆਂ ਵਾ, ਇੱਕ ਗੱਡੀਆਂ ਦਾ ਧੂਆਂ ਵਾ, ਇੱਕ ਸਾਡੇ ਕਿਸਾਨਾਂ ਨੇ ਵੀ ਥੋੜਾ ਬਹੁਤਾ ਹਿੱਸਾ ਪਾਇਆ ਹੋਇਆ ਵਾ। ਇਹ ਜਾਣੀ ਕਿ ਮੂੰਜੀ ਦੇ ਜਿਹੜੇ ਵੱਢ ਆ ਇਹਨਾਂ ਦਿਨਾਂ 'ਚ ਸੜਦੇ ਆ, ਤੇ ਉਹਦੀ ਵਜ੍ਹਾ ਤੋਂ। ਲੇਕਿਨ ਉਹ ਸਾਡੇ ਉਸ ਕੱਲੇ ਨਾ ਵੱਢਾਂ ਤੇ ਭੱਠਿਆਂ ਤੇ ਦੋ ਹੀ ਸ਼ੈਵਾਂ ਤੇ ਪੈ ਗਏ, ਹਾਲਾਂਕਿ ਗੱਡੀਆਂ ਦਾ ਵੀ ਬਹੁਤ ਜ਼ਿਆਦਾ ਧੂਆਂ ਵਾ। ਤੇ ਹੁਣ ਸੂਰਤ-ਹਾਲ 2023 'ਚ ਕੁਝ ਹੋਰ ਸੂਰਤ-ਹਾਲ ਸੀ, 2024 'ਚ ਨਾ ਸੂਰਤ-ਹਾਲ ਕੁਝ ਹੋਰ ਆ। ਹੁਣ ਜਿਹੜਾ ਅੱਜ ਦਾ ਡਾਟਾ ਵਾ ਨਾ, ਮੈਂ ਉਹਦੀ ਗੱਲ ਕਰਾਂਗਾ, ਉਹਦੇ ਮੁਤਾਬਕ ਲਾਹੌਰ ਟਾਪ ਤੇ ਆ, 517 ਹੈਗਾ ਵਾ 에ਅਰ ਕੁਆਲਿਟੀ ਇੰਡੈਕਸ, ਤੇ ਦਿੱਲੀ ਦੂਸਰੇ ਨੰਬਰ ਤੇ ਆ 230 ਆ। ਉਸ ਤੋਂ ਬਾਅਦ ਚੀਨ ਦਾ ਸ਼ਹਿਰ ਬੀਜਿੰਗ ਆ ਜਿਹਦਾ 183 ਆ, ਤੇ ਚੌਥੇ ਤੇ ਮਿਸਰ ਦਾ ਕਾਹਿਰਾ ਵਾ 167 ਤੇ ਵੀਅਤਨਾਮ ਦਾ ਹਨੋਈ ਜਿਹੜਾ ਵਾ ਨਾ 159 ਦੇ ਨਾਲ 5ਵੇਂ ਨੰਬਰ ਤੇ ਆ। ਤੇ ਇੱਥੇ ਹੁਣ ਇਹ ਲਾ ਲਓ ਕਿ 2023 ਚ ਸੂਰਤ-ਹਾਲ ਜਿਹੜੀ ਸੀ ਨਾ, ਇੰਡੀਆ ਦਾ ਇੱਕ ਸ਼ਹਿਰ ਸੀ ਉਹ ਬੱਗੂਸਾਰੀ, ਕੀ ਮੈਨੂੰ ਨਾ ਯਾਨੀ ਕਿ ਬਹੁਤਾ ਜ਼ਿਆਦਾ ਨਹੀਂ ਅੱਛੇ ਤਰੀਕੇ ਨਾਲ ਪੜ੍ਹ ਸਕਿਆ, ਉਹ 118 ਸੀ। ਗੁਹਾਟੀ ਚ 105 ਸੀ, ਦਿੱਲੀ 102 ਸੀ, ਲਾਹੌਰ ਚੌਥੇ ਨੰਬਰ ਤੇ ਸੀ 2023 ਚ। ਅੱਛਾ ਹੈ, ਉਦੋਂ 100 ਬਲਕਿ ਮੁੱਲਾਂਪੁਰ ਚੌਥੇ ਤੇ ਸੀ ਤੇ ਲਾਹੌਰ 5ਵੇਂ ਤੇ ਸੀ। ਲੇਕਿਨ ਐਤਕੀ ਹੁਣ ਅਸੀਂ ਤਰੱਕੀ ਕਰ ਗਏ ਆ। ਹੁਣ ਅਸੀਂ ਨਾ ਜਿਹੜਾ ਵਾ ਨਾ ਸ਼ਹਿਰ ਲਾਹੌਰ ਸਾਡਾ ਜਿਹੜਾ ਵਾ ਨਾ ਉਹ ਟਾਪ ਤੇ ਆ ਗਿਆ ਵਾ। ਫੈਸਲਾਬਾਦ, ਪਹਿਲੇ 12 ਸ਼ਹਿਰ ਆ ਨਾ ਜਿਹੜੇ, ਉਹਨਾਂ ਚੋਂ ਲਾਹੌਰ ਤੇ ਫੈਸਲਾਬਾਦ ਪਾਕਿਸਤਾਨੀ ਆ, ਬਾਕੀ 10 ਇੰਡੀਅਨ ਆ। ਬਲਕਿ ਪਹਿਲੇ 40-42 ਤੋਂ ਬਾਅਦ ਨਾ ਕੋਈ ਚੀਨ ਦਾ ਸ਼ਹਿਰ ਆਂਦਾ ਵਾ, ਯਾਨੀ ਕਿ 40 ਤੱਕ ਨਾ ਅਸੀਂ ਸਾਡੇ ਯਾਨੀ ਕਿ ਲਾਹੌਰ, ਪਸ਼ਾਵਰ ਨਾ ਫੈਸਲਾਬਾਦ, ਉਸ ਤੋਂ ਬਾਅਦ ਪਸ਼ਾਵਰ, ਇਹ ਯਾਨੀ ਕਿ ਜਿਹੜੇ ਆ ਨਾ ਸ਼ਹਿਰ ਹੈ ਆ। ਯਾਨੀ ਕਿ ਉਹ ਜਿਵੇਂ ਕਹਿੰਦੇ ਆ ਕਿ ਹੋਰ ਕਿਸੇ ਸ਼ਹਿਰ 'ਚ ਤਾਂ ਸਾਡਾ ਪਹਿਲਾ ਨੰਬਰ ਹੈ ਨਹੀਂ, ਪਰ ਸਾਡਾ ਆਲੂਦਗੀ ਦੇ ਵਿੱਚ ਅਸੀਂ ਪਹਿਲੇ ਨੰਬਰ ਤੇ। ਹਾਂ, ਆਲੂਦਗੀ ਜੀ ਪਹਿਲੇ ਥੋੜਾ ਜਿਹਾ ਪਿਛਲੇ ਸਾਲ ਅਸੀਂ ਥੋੜਾ ਜਿਹਾ ਪਿੱਛੇ ਸੀ। ਹਾਂ, ਨਹੀਂ ਵੱਧ ਗਏ ਸੀ। ਬੰਗਲਾਦੇਸ਼ ਸੀ ਪਹਿਲੇ ਨੰਬਰ ਤੇ ਪਾਕਿਸਤਾਨ ਦੂਸਰੇ ਤੇ ਸੀ ਮੁਲਕ ਦੇ ਲਿਹਾਜ਼ ਨਾਲ, ਤੇ ਤੀਸਰੇ ਤੇ ਇੰਡੀਆ ਸੀ, ਤੇ ਚੌਥੇ ਤੇ ਤਾਜਿਕਿਸਤਾਨ ਸੀ। ਲੇਕਿਨ ਐਤਕੀ ਤੇ ਜਿਹੜਾ ਸਾਡਾ ਸਕੋਰ ਆ, ਮੇਰਾ ਖਿਆਲ ਹੈ ਕਿ ਸਾਡੇ ਕੋਈ ਨੇੜੇ ਵੀ ਨਹੀਂ ਫਟਕਣਾ ਹੈ। ਅਸੀਂ ਤਾਂ ਬਹੁਤ, ਹਾਂ, ਅਸੀਂ ਬਹੁਤ ਜਿਹੜਾ ਵਾ ਨਾ ਤੇਜ਼ੀ ਨਾਲ ਜਾ ਰਹੇ ਹਾਂ, ਬੜਾ ਕੰਮ ਚੱਕਿਆ। ਇਹ ਤਾਂ ਗੱਲ ਤੁਹਾਡੀ ਠੀਕ ਹੈ। ਤੇ ਅੱਛਾ, ਕੁਝ ਸ਼ਹਿਰ ਨਾ ਚੰਗੇ ਵੀ ਆ। ਹੁਣ ਤੁਸੀਂ ਇਹ ਕਹੋਗੇ ਵੀ ਆ 500 ਵਾਲੇ ਆ, ਹੈ ਕੁਛ ਜਿਹੜੇ ਸਾਫ ਸੁਥਰੇ ਸ਼ਹਿਰ ਵੀ ਆ, ਜਿਨ੍ਹਾਂ ਚ ਮੌਂਟਰੀਆਲ ਆ ਕੈਨੇਡਾ ਦਾ ਸ਼ਹਿਰ, ਉੱਥੇ 7 ਆ। ਤੁਸੀਂ ਲਾਓ ਕਿੱਥੇ 500 ਤੇ ਕਿੱਥੇ 7। ਤੇ ਰੂਸ ਦਾ ਇੱਕ ਸ਼ਹਿਰ ਆ ਕਰਾਸੋਯਾਰਸਕ, ਉਹ 8 ਆ। ਕਜ਼ਾਕਿਸਤਾਨ ਦਾ ਇੱਕ ਸ਼ਹਿਰ ਆਸਤਾਨਾ, ਉਹ 11 ਵਾ। ਓਸਲੋ ਨਾਰਵੇ ਦਾ ਸ਼ਹਿਰ 12 ਵਾ। ਨਿਊਜ਼ੀਲੈਂਡ ਦਾ ਆਕਲੈਂਡ ਜਿਹੜਾ ਵਾ ਇਹ 16 ਵਾ। ਯਾਨੀ ਕਿ ਇਹ ਨਹੀਂ ਹੈਗਾ ਵੀ ਸਾਰੀ ਦੁਨੀਆ ਦੇ ਸਾਰੀ ਦੁਨੀਆ ਦੇ ਨਹੀਂ ਹੈ। ਹਾਂ, 50 ਵੈਰੀ ਗੁੱਡ ਆ, ਯਾਨੀ ਕਿ ਜਿਹੜਾ ਵਾ ਨਾ ਇਹ 50 ਤੋਂ ਬਹੁਤ ਥੱਲੇ ਵੀ ਹੈਗੇ ਆ, ਤੇ ਹਾਂ ਬੜੇ ਸਿਹਤ ਵਾਲੇ ਵੀ। ਤੇ ਹੁਣ ਬਾਕੀ ਦੇਖ ਲਓ ਕਿ ਇਹ ਸੂਰਤ-ਹਾਲ ਜਿਹੜੀ ਹੈ ਨਾ, ਜਦੋਂ ਤੱਕ ਇਹਦਾ ਤਦਾਰਕ ਨਹੀਂ ਹੋਣਾ, ਵਜੂਹਾਤ ਦੀ ਤਾਂ ਬਿਆਨ ਹੋ ਗਿਆ ਵੀ ਆਹ ਸਬੱਬ ਆ। ਹੁਣ ਕਹਿੰਦੇ ਨਹੀਂ ਕਿ ਪਹਿਲਾਂ ਉਹ ਦੇਖਦੇ ਆ ਬਿਮਾਰੀ ਦੀ ਵਜ੍ਹਾ ਕੀ ਹੈ, ਉਸ ਤੋਂ ਬਾਅਦ ਬਿਮਾਰੀ ਦਾ ਇਲਾਜ। ਬਿਮਾਰੀ ਦਾ ਇਲਾਜ ਹੋਣਾ ਚਾਹੀਦਾ ਵਾ। 8-10 ਸਾਲ ਪਹਿਲੇ ਜਿਹੜੀ ਸੂਰਤ-ਹਾਲ ਸੀ ਨਾ, ਉਹਦੇ ਚ ਕੋਈ ਘਾਟਾ ਨਹੀਂ ਪਿਆ ਹੈ। ਹੁਣ ਵੱਧ ਰਿਹਾ ਤੇ ਆਉਣੇ ਵਾਲੇ ਸਾਲਾਂ 'ਚ ਹੋਰ ਵਾਧਾ ਹੋਏਗਾ। ਤੇ ਤੁਹਾਡਾ ਦੱਸੋ, ਤੁਸੀਂ ਤੁਹਾਡਾ ਕੀ ਖਿਆਲ ਹੈ ਇਸ ਬਾਰੇ? ਨਹੀਂ, ਇਹ ਤਾਂ ਜੀ ਕੰਮ ਜਦੋਂ ਕੋਈ ਵੀ ਸ਼ੈ ਆ, ਜਦੋਂ ਤੱਕ ਉਹਨੂੰ ਤੁਸੀਂ ਰੋਕਣ ਦਾ ਕੋਈ ਉਹ ਨਹੀਂ ਬਣਾਉਣਾ। ਕੋਸ਼ਿਸ਼ਾਂ ਤਾਂ ਦੇਖੋ ਜੀ ਜਾਰੀਆਂ ਕਰਦੇ ਆ, ਸਰਕਾਰਾਂ ਵੀ ਕਰਦੀਆਂ ਵੀ ਆ ਗਏ ਜੀ ਆ ਸਾੜੋ ਨਾ। ਲੇਕਿਨ ਮੈਂ ਇਹ ਗੱਲ ਕਰਦਾ ਕਿ
ਕਹਿੰਦੇ ਆ ਵੀ ਇੱਥੋਂ ਜਦੋਂ ਨਮੀ ਉੱਠਦੀ ਆ ਨਾ, ਜਿਵੇਂ ਹਿਊਮਿਡਿਟੀ ਜਿਹੜੀ ਆ ਉਹ ਵੱਧਦੀ ਆ, ਜਦੋਂ ਉੱਤੇ ਜਾਂਦੇ ਉੱਤੇ ਇੱਕ ਤਹਿ ਲੱਗੀ ਹੋਈ ਲੇਅਰ ਬਣ ਜਾਂਦੀ ਆ, ਤੇ ਫਿਰ ਉੱਥੋਂ ਫਿਰ ਉਹ ਸਮੋਕ ਦੀ ਸ਼ਕਲ ਤਿਆਰ ਕਰ ਜਾਂਦੀ ਆ, ਤੇ ਜਦੋਂ ਤੱਕ ਉਹ ਮੀਂਹ ਦੇ ਨਾਲ ਥੱਲੇ ਨਹੀਂ ਆਏਗੀ ਤੇ ਉਹ ਕਦੇ ਵੀ ਨਹੀਂ ਉਹ ਹੋ ਸਕਦਾ। ਤੇ ਕਈ ਮੁਲਕ ਤਾਂ ਕਹਿੰਦੇ ਮਸਨੂਈ ਬਾਰਿਸ਼ਾਂ ਵੀ ਸ਼ਹਿਰਾਂ ਦੇ ਵਿੱਚ ਕਰਦੇ ਆ ਜੀ। ਹਾਂ ਬਿਲਕੁਲ, ਲੇਕਿਨ ਸਾਡੇ ਤਾਂ ਇਹ ਨਹੀਂ ਹੋਣਾ ਹੈ। ਅਸਲ 'ਚ ਸਾਡੇ ਉਹੀ ਤੁਹਾਡੇ ਵਾਲੀ ਗੱਲ ਨੂੰ ਮੈਂ ਅੱਗੇ ਵਧਾਵਾਂਗਾ ਕਿ ਸਭ ਤੋਂ ਪਹਿਲੇ ਤਾਂ ਦਰਖਤ ਆ ਨਾ, ਜਿਹੜੇ ਦਰਖਤ ਤਾਂ ਬਹੁਤ ਸਫਾਈ ਕਰਦੇ, ਕਹਿੰਦੇ ਦਰਖਤਾਂ ਨੂੰ ਕਿਹਾ ਜਾਂਦਾ ਕੁਦਰਤ ਦੇ ਫੇਫੜੇ, ਦਰਖਤ ਦੀ ਸਫਾਈ ਕਰਦੇ। ਹੁਣ ਸਾਨੂੰ ਜਿਹੜੀ ਲੌਂਗ ਟਰਮ ਜਿਹੜੀ ਹੈ ਨਾ, ਉਹ ਤਾਂ ਹੈ ਕਿ ਦਰਖਤ ਲਾਈਏ, ਅਸੀਂ ਕੋਈ ਅਗਲੇ 5-10 ਸਾਲਾਂ ਤੇ ਨਾ ਅਸੀਂ ਇਸ ਰੌਲੇ ਚੋਂ ਨਿਕਲੀਏ, ਆਕਸੀਜਨ ਜ਼ਿਆਦਾ ਹੋਵੇ। ਤੇ ਦੂਸਰਾ ਇਹ ਹੈ ਕਿ ਸਾਡਾ ਜਿਹੜਾ ਚਿੰਗਚੀ ਵਾਲਾ ਕੰਮ ਨਾ, ਇਹ ਬਹੁਤ ਜ਼ਿਆਦਾ। ਹੁਣ ਇੱਕ ਬੱਸ ਹੋਵੇ ਨਾ, ਇੰਡੀਆ ਦਾ ਵੀ ਹਾਂ, ਉੱਥੇ ਦੇਖੋ ਨਾ 20 ਚਿੰਗਚੀ ਔਰ ਧੂਆਂ ਵੀ ਬਹੁਤ ਜ਼ਿਆਦਾ ਛੱਡਦੇ ਆ। ਤੇ ਫਿਰ ਭੱਠਿਆਂ ਵਾਲਾਂ ਦਾ ਵੀ ਆਪਣਾ ਜਿੰਨਾ ਕੁ ਹਿੱਸਾ ਹੈ ਆ। ਤੇ ਯਾਰ ਮੈਨੂੰ ਕਿਸਾਨਾਂ ਤੇ ਵੀ ਆਉਂਦੀ ਹੈ ਕਿ ਪਤਾ ਨਹੀਂ ਕਿਉਂ ਮੁੱਢਾਂ ਨੂੰ ਅੱਗ ਲਾਉਂਦੇ। ਹਾਲਾਂਕਿ ਅਗਰ ਉਹ ਥੋੜੇ ਜਿਹੇ ਦਿਨ ਲੱਗਦੇ ਆ, ਅਗਰ ਉਹ ਗਲ ਕੇ ਉਹ ਖਾਦ ਬਣਦੀ ਆ, ਤੁਸੀਂ ਉਹਨੂੰ ਕਿਉਂ ਯਾਨੀ ਕਿ ਜਿਹੜਾ ਨਾ ਆਪਣਾ ਮਾਹੌਲ ਖਰਾਬ ਕਰਦੇ ਉਹਦੇ 'ਚ, ਹਾਂ ਉਹਨੂੰ ਨਹੀਂ ਕਰਨਾ ਚਾਹੀਦਾ। ਤੇ ਬਾਕੀ ਇਹੀ ਸ਼ੈਵਾਂ ਵੀ ਅਸੀਂ ਯਾਨੀ ਕਿ ਗੱਡੀਆਂ ਦਾ ਕਿਸੇ ਤਰ੍ਹਾਂ ਧੂਆਂ ਜਿਹੜਾ ਵਾ ਇਹਨੂੰ ਘੱਟ ਕਰੀਏ, ਫੈਕਟਰੀਆਂ ਤੇ ਵੀ ਜਿਹੜੇ ਕੁਝ ਲਾਏ ਜਾਣ। ਫਿਰ ਆ ਜਨਰੇਟਰ ਜਿਹੜੇ ਆ ਇਹ ਵੀ ਬਹੁਤ ਜ਼ਿਆਦਾ ਧੂਆਂ ਯਾਨੀ ਕਿ ਪੈਦਾ ਕਰਦੇ, ਇੱਕ ਨਵਾਂ ਯਾਨੀ ਕਿ ਸਬੱਬ ਜਿਹੜਾ ਵਾ ਨਾ ਬਣ ਗਿਆ ਵਾ। ਤੇ ਇਹ ਬਹਿਰਹਾਲ ਮੈਨੂੰ ਅਗਲੇ 5-7 ਸਾਲਾਂ ਤੱਕ ਨਾ ਸੂਰਤ ਹਾਲ ਕੋਈ ਬਿਹਤਰ ਹੁੰਦੀ ਨਜ਼ਰ ਨਹੀਂ ਆ ਰਹੀ ਹੈ। ਹਾਂਜੀ, ਇਹ ਤਾਂ ਕੰਮ ਵੱਧਦਾ ਜਾ ਰਿਹਾ ਜੀ, ਕਿੱਥੋਂ 5-7 ਦਿਨਾਂ ਤੋਂ ਸ਼ੁਰੂ ਹੋਇਆ ਤੇ ਕਿੱਥੇ 35-40। ਮੈਂ ਜਿੱਦਾਂ ਗੱਲ ਕੀਤੀ ਆ ਵੀ ਇਹ ਤਾਂ ਇੱਕ ਪੂਰਾ ਮੌਸਮ ਬਣ ਗਿਆ ਜੀ। ਇਹਦਾ ਇੰਤਜ਼ਾਰ ਹੁੰਦਾ ਸਮੋਗ ਆਉਣ ਵਾਲੀ। ਇਹ ਤਾਂ ਹੁਣ ਡਰ ਆ ਕੇ ਅਗਲੇ 1-2 ਸਾਲਾਂ ਤੱਕ ਨਾ ਇਹ ਕੰਮ ਜਿਹੜਾ ਵਾ ਕੋਈ 60-65-70 ਦਿਨਾਂ ਤੱਕ ਜਾ ਸਕਦਾ ਵਾ। ਹਾਂ ਜੀ, ਇਹੀ ਹਾਲ ਰਿਹਾ ਤਾਂ ਜੀ। ਹਾਂਜੀ ਬਿਲਕੁਲ ਜੀ, ਰਾਣਾ ਸਾਹਿਬ ਨੇ ਸਹੀ ਗੱਲ ਕੀਤੀ ਆ। ਤੇ ਜਿਹੜੀ ਗੱਲ ਮੇਰੀ ਸਮਝ 'ਚ ਆਉਂਦੀ ਹੈ ਨਾ ਜੀ, ਉਹ ਇਹੀ ਹੈਗਾ ਆ, ਸਭ ਤੋਂ ਪਹਿਲਾਂ ਤਾਂ ਸਾਨੂੰ ਨਾ ਜੀ ਦਰਖਤਾਂ ਵੱਲ ਤਵੱਜਾ ਦੇਣੀ ਚਾਹੀਦੀ ਆ। ਤੁਸੀਂ ਇਹ ਦੇਖੋ ਵੀ ਅਸੀਂ ਪੱਥਰਸਤਾਨ ਬਣਦੇ ਜਾ ਰਹੇ ਹਾਂ। ਸ਼ਹਿਰਾਂ ਦੇ ਵਿੱਚ ਜਿਹੜੇ ਰਕਬੇ ਸੀਗੇ ਜ਼ਿਆਦਾਤਰ, ਉਹ ਪਹਿਲਾਂ ਉਹ ਜਿਹੜੇ ਸ਼ਹਿਰ ਬਾਗ ਹੁੰਦੇ ਸੀ ਨਾ, ਕਦੇ ਲਾਹੌਰ ਨੂੰ ਕਦੇ ਰਾਣਾ ਸਾਹਿਬ ਬਾਗਾਂ ਦਾ ਸ਼ਹਿਰ ਕਿਹਾ ਜਾਂਦਾ। ਹੁਣ ਜਨਾਬ ਉਹ ਖਤਮ ਹੋ ਗਿਆ, ਕੰਕਰੀਟ, ਬਜਰੀ ਤੇ ਪੱਥਰ ਦੇ ਸ਼ਹਿਰ। ਸਾਡੀ ਇੱਥੇ ਸਭ ਤੋਂ ਜ਼ਿਆਦਾ ਪੋਲੂਟਡ ਆ ਹੁਣ। ਹਾਂਜੀ, ਉਹ ਤੁਸੀਂ ਦੇਖ ਲਓ ਨਾ, ਕਿਉਂਕਿ ਉੱਥੇ ਦਰਖਤ ਨਹੀਂ ਹੈਗੇ ਤੇ ਉਹ ਜਿਹੜੇ ਜਿੱਥੇ ਦਰਖਤ ਆ ਨਾ ਜੀ, ਉੱਥੇ ਘੱਟ। ਤੇ ਸਾਨੂੰ ਜੀ ਸਭ ਤੋਂ ਜ਼ਿਆਦਾ ਤਵੱਜੋ, ਸਾਡੇ ਜਿਹੜੇ ਜ਼ਿਮੀਂਦਾਰ ਆ ਉਹ ਵੀ ਹੁਣ ਜੀ ਪਲਾਟ ਸਿੱਧਾ ਕਰਦੇ ਆ। ਮੈਂ ਵੀ ਉਹਨਾਂ ਦੇ ਵਿੱਚ ਹੀ ਸ਼ਾਮਲ ਆ। ਇਹ ਨਹੀਂ ਹੈ ਕਿ ਮੈਂ ਨਹੀਂ ਹੈ, ਲੇਕਿਨ ਅਸੀਂ ਹੁਣ ਨਵੇਂ ਦਰਖਤ ਸਾਡੇ ਸੀ, ਟਾਲੀਆਂ ਲੱਗੀਆਂ ਹੋਈਆਂ ਰਾਣਾ ਸਾਹਿਬ ਤੇ ਸਾਰੀਆਂ ਸੁੱਕ ਗਈਆਂ। ਨਹੀਂ ਤੇ ਸਾਰਾ ਖਾਲਾ ਟਾਲੀਆਂ ਨਾਲ ਭਰਿਆ। ਨਹੀਂ ਹੁਣ ਲਾਓ, ਨਵੇਂ ਲਾਓ। ਉਹਨੇ ਤੇ ਨਵੇਂ ਇੱਕ ਪ੍ਰੋਗਰਾਮ ਬਣਾਇਆ ਹੈ ਵੀ ਉਹ ਲਾਉਂਦੇ ਆ। ਤੇ ਦੂਸਰੇ ਜਿੰਨੇ ਵੀ ਸਾਡੇ ਜ਼ਿਮੀਂਦਾਰ ਭਾਈ ਆ ਨਾ, ਉਹ ਪਲਾਟਾਂ ਦੀ ਬਜਾਏ ਨਾ ਕੋਈ ਦਰਖਤਾਂ ਦੇ ਵੀ, ਪਿੰਡਾਂ ਦੇ ਵਿੱਚ ਵੀ ਹੁਣ ਜਿੱਦਾਂ ਸਾਡੇ ਪਿੰਡ ਦੇ ਵਿੱਚ ਮੁੰਡੇ ਬੜੇ ਸ਼ੁਰੂ ਹੋਏ ਹੋਏ ਆ, ਜਿਹੜੀ ਸ਼ਜਰਕਾਰੀ ਮੁਹਿੰਮ ਲੱਗੀ ਹੋਈ ਹੈ ਜੀ, ਰਾਣਾ ਨਮਾਨ ਅਕਰਮ ਵਗੈਰਾ ਜੀ ਹੈ, ਉਹ ਕਰ ਰਹੇ ਆ। ਬੜਾ ਚੰਗਾ ਕੰਮ ਹੈਗਾ ਇਹ। ਜਦੋਂ ਦਰਖਤ ਲੱਗਣਗੇ ਨਾ ਜੀ, ਜਿੱਦਾਂ ਰਾਣਾ ਸਾਹਿਬ ਤੁਸੀਂ ਕਿਹਾ ਕਿ ਇਹ ਫੇਫੜੇ ਹੈਗੇ ਆ ਤੇ ਜ਼ਾਰੀ ਗੱਲ ਆ, ਇਹ ਪੋਲੂਸ਼ਨ ਨੂੰ ਆਪਣੇ ਅੰਦਰ ਜਨਾਬ ਉਹ ਖਿੱਚਦੇ ਆ, ਤੇ ਜਿਹਦੀ ਵਜ੍ਹਾ ਤੋਂ ਜੀ ਬਾਰਿਸ਼ਾਂ ਵੀ ਫਿਰ ਜ਼ਿਆਦਾ ਹੋਣਗੀਆਂ ਤੇ ਇਹ ਖਤਮ ਹੋਊਗੀ। ਉਹ ਕਹਿੰਦੇ ਨੇ ਵੀ ਦੂਸਰੋਂ ਕੋ ਨਸੀਹਤ ਖੁਦ ਮੁੱਲਾ ਫਜ਼ੀਅਤ। ਮੈਂ ਤਾਂ ਇਹ ਨਹੀਂ ਗੱਲ ਕਰਦਾ ਹੈ, ਮੈਂ ਤਾਂ ਐਤਕੀ 2000 ਕਲਮਾਂ ਪਾਪੂਲਰ ਦੀਆਂ ਨਾ ਜਿਹੜੀਆਂ ਲਾਈਆਂ ਹੋਈਆਂ ਵਾ, ਕੋਈ 1000 ਜਿਹੜਾ ਆਪ ਲਾਵਾਂਗੇ, ਕੋਈ 1000 ਹੋਰ ਦੋਸਤਾਂ ਨੂੰ ਜਿਹੜਾ ਵਾ ਨਾ ਦੇਾਂਗੇ, ਤਾਂ ਕਿ ਉਹ ਨਾਲੇ ਹੁਣ ਵੱਡੇ ਕੋਈ 10-10 ਫੁੱਟ ਦੇ ਜਿਹੜਾ ਵਾ ਨਾ ਹੋ ਜਾਣਗੇ, ਤਾਂ ਕਿ ਉਹ ਫਿਰ ਬੜੀ ਤੇਜ਼ੀ ਨਾਲ ਜਿਹੜਾ ਵਾ ਨਾ, ਤਾਂ ਕਿ ਫਰਕ ਜਿਹੜਾ ਨਾ ਮੌਸਮ ਤੇ ਪਏ। ਹਰ ਬੰਦੇ ਨੂੰ ਜੀ ਜਿੰਨਾ ਹਿੱਸਾ ਪਾ ਸਕਦਾ ਨਾ ਉਹਨੂੰ ਪਾਣਾ ਚਾਹੀਦਾ, ਆਪਣਾ ਹਿੱਸਾ ਪਾਣਾ ਚਾਹੀਦਾ। ਅਸੀਂ ਇਹ ਨਹੀਂ ਕਹਿੰਦੇ ਵੀ ਕਲੋਨੀਆਂ ਨਾ ਕੱਟੋ, ਲੇਕਿਨ ਕਲੋਨੀਆਂ ਦੇ ਵਿੱਚ ਵੀ ਜ਼ਿਆਦਾ ਤੋਂ ਜ਼ਿਆਦਾ ਪਹਿਲਾਂ ਕੋਸ਼ਿਸ਼ ਕਰੋ ਵੀ ਦਰਖਤ ਲਾਓ, ਜ਼ਿਆਦਾ ਤੋਂ ਜ਼ਿਆਦਾ ਲਾਓ ਜੀ। ਹੈ ਜਿੰਨੇ ਤੁਸੀਂ ਉੱਥੋਂ ਕੱਟੇ ਆ ਉਹਦੇ ਨਾਲੋਂ ਦੁੱਗਣਾ ਉੱਥੇ ਜੀ ਉਹਦੇ 'ਚ ਇਜ਼ਾਫਾ ਕਰੋ। ਹੈ ਲਓ ਜੀ, ਇਹ ਸੀਗੀ ਜੀ ਅੱਜ ਦੀ ਸਾਡੀ ਵੀਡੀਓ। ਤੇ ਇਹੀ ਗੱਲ ਕਰਾਂਗੇ ਵੀ ਸਾਡੇ ਚੈਨਲ ਨੂੰ ਜਨਾਬ ਜੀ ਸਬਸਕ੍ਰਾਈਬ ਜ਼ਰੂਰ ਕਰਿਆ ਕਰੋ ਤੇ ਮੁਹੱਬਤਾਂ ਇੰਝ ਹੀ ਵੰਡਦੇ ਰਹੋ। ਤੇ ਸ਼ੁਕਰੀਆ, ਮਿਹਰਬਾਨੀ, ਧੰਨਵਾਦ ਆ ਜੀ ਵੀਰਾਂ ਦਾ। ਤੇ ਲਵ ਯੂ ਹੋ ਗਿਆ ਜੀ ਸਾਰੇ ਵੀਰਾਂ ਨੂੰ। ਰੱਬ ਰੱਖ। ਰੱਬ ਰੱਖ।